अस्सलाम वालेकुम जी। उम्मीद करना कि सारे ठीक हो दे। अच्छा जी, माशाल्लाह एक और स्टूडेंट पास होए ने, सैफुल्ला भाई ने। दो गलती इन्हां दी होईयां ने और इन्हें अपनी थ्योरी पास की थी। तो बहुत बहुत मुबारक होवे। बाकी जेह्ड़े स्टूडेंट ने थ्योरी पास कर ਲਈ है, मेरे व्हाट्सएप नंबर ते अपना PDF ਜਿਹੜਾ ਹੈ ਉਹ ਸੈਂਡ ਕਰ ਦਿਓ ਜਿਹਨੂੰ ਮਿਲ ਗਿਆ। ਤੇ ਦੂਸਰਾ ਜੀ, ਨਵੇਂ ਸਟੂਡੈਂਟ ਵਾਸਤੇ ਵੀ ਕੋਰਸ ਜਿਹੜਾ ਹੈ ਚੇਂਜ ਕੋਈ ਨਹੀਂ ਹੋਇਆ। ਇਹੀ ਕੋਰਸ ਹੈ, ਪੂਰੇ ਦਾ ਪੂਰਾ ਕੋਰਸ ਇੱਥੇ ਮੌਜੂਦ ਹੈ ਔਰ ਪੂਰੇ ਦਾ ਪੂਰਾ ਫ੍ਰੀ ਹੈ। ਤੁਹਾਡੀ ਤਿਆਰੀ ਇੱਥੋਂ ਬਿਲਕੁਲ ਫ੍ਰੀ ਹੋ ਜਾਏਗੀ। ਐਪਲੀਕੇਸ਼ਨ ਵੈਬ 'ਤੇ ਗੂਗਲ ਤੋਂ ਡਾਊਨਲੋਡ ਹੋਵੇਗੀ ਐਂਡਰੋਇਡ ਫੋਨ ਦੇ ਵਿੱਚ। ਅਗਰ ਤੁਹਾਡੇ ਕੋਲ ਆਈਫੋਨ ਹੈ ਤਾਂ ਫਿਰ ਤੁਸੀਂ ਇਹ ਵਾਲੀ ਐਪਲੀਕੇਸ਼ਨ ਆਨਲਾਈਨ ਯੂਜ਼ ਕਰ ਸਕਦੇ ਹੋ। ਠੀਕ ਹੈ ਜੀ। ਤੇ ਚਲੋ ਜੀ, ਬਾਕੀ ਜਲਦੀ ਨਾਲ ਕਿਹਦਾ ਵੇਖਨੇ ਆ। ਪਹਿਲਾ ਸਵਾਲ, per demolire o rottamare un veicolo, ਕਹਿੰਦੇ ਗੱਡੀ ਸੁੱਟਣੇ ਵਾਸਤੇ, ਮਤਲਬ ਜਿਹੜੀ ਸੁੱਟ ਦੇਈ ਦੀ ਏ, lo si deve consegnare, ਕਹਿੰਦੇ ਉਹਨੂੰ ਭੇਜ ਦੇਵੋ, ਡਿਲੀਵਰ ਕਰ ਦਿਓ, esclusivamente ਸਿਰਫ al concessionario della casa costruttrice, ਕਹਿੰਦੇ ਜਿਹੜੀ casa costruttrice ਵੇ ਨਾ ਉਹਦੇ ਸ਼ੋਰੂਮ ਤੇ ਭੇਜ ਦਿਓ। ਮਤਲਬ ਜਿਹੜਾ ਗੱਡੀ ਬਣਾਈ ਹੈ, ਜਿਸ ਤਰ੍ਹਾਂ BM ਵਾਲੇ ਨੇ, ਬਈ ਤੁਸੀਂ ਉਹਨਾਂ ਦੇ ਸ਼ੋਰੂਮ ਤੇ ਗੱਡੀ ਭੇਜ ਦਿਓ ਅਗਰ ਤੁਸੀਂ ਸੁੱਟਣੀ ਹੈ, ਤਬਾਹ ਕਰਨੀ ਹੈ। ਫਾਲਸੋ। ਦੂਸਰਾ ਜੀ, ਟਰਾਮ ਦਾ ਨਿਸ਼ਾਨ ਆ ਗਿਆ। Il segnale raffigurato preannuncia, ਜਿਹੜਾ ਨਿਸ਼ਾਨ ਦਿਖਾਇਆ ਗਿਆ ਇਹ ਦੱਸ ਰਿਹਾ ਹੈ una zona, ਵੀ ਇੱਕ ਜ਼ੋਨਾ ਵੇ, in cui possono circolare, ਇੱਥੇ ਚੱਲ ਸਕਦੀਆਂ ਨੇ, solo i veicoli in servizio pubblico, ਕਹਿੰਦੇ ਸਿਰਫ ਇੱਥੇ ਪਬਲਿਕ ਸਰਵਿਸ ਵਾਸਤੇ ਗੱਡੀਆਂ ਚੱਲ ਸਕਦੀਆਂ ਨੇ। ਫਾਲਤੂ ਜੀ ਇਸ ਨਿਸ਼ਾਨ ਦਾ ਮਤਲਬ ਨਹੀਂ। ਤੀਸਰਾ ਜੀ, ਜਿਹੜੀ ਸਪੀਡ ਦੀ ਪਾਬੰਦੀ ਸੀ ਉਹ ਪਾਬੰਦੀ ਇੱਥੇ ਖਤਮ ਹੋ ਗਈ ਹੈ। Il segnale raffigurato, ਜਿਹੜਾ ਨਿਸ਼ਾਨ ਦਿਖਾਇਆ ਗਿਆ, vieta, ਮਨਾ ਕਰਦਾ ਹੈ, di superare la velocità, ਸਪੀਡ ਤੋਂ ਵਧਣੇ ਤੋਂ ਕਹਿੰਦਾ ਮਨਾ ਕਰਦਾ ਹੈ, di 50 ਜਿਹੜੀ ਹੈ 50 ਦੀ ਹੈ। ਫਾਲਸੋ। 4 ਨੰਬਰ ਜੀ, ਇਜ਼ੋਲਾ ਦੀ ਟ੍ਰੈਫਿਕ ਆ ਗਿਆ ਹੈ ਤੇ ਜਿਹੜੀ ਵੀ ਗੱਡੀ ਜਿਹੜੇ ਕੁਰਸੀਏ ਵਿੱਚ ਉਸ ਵਿੱਚ ਹੀ ਰਹਿ ਸਕਦੀ ਹੈ, ਆਪਣਾ ਕੁਰਸੀਆ ਚੇਂਜ ਨਹੀਂ ਕਰ ਸਕਦੀ। in presenza dell'isola di traffico, ਕਹਿੰਦਾ ਇਸ ਇਜ਼ੋਲਾ ਦੀ ਟ੍ਰੈਫਿਕ ਦੀ ਮੌਜੂਦਗੀ ਦੇ ਵਿੱਚ, rappresentata in figura, ਜਿਹੜਾ ਤਸਵੀਰ ਦਿਖਾਇਆ ਗਿਆ, il veicolo A, ਜਿਹੜੀ ਇਹ ਗੱਡੀ ਹੈ, ਪੀਲੀ ਦੀ ਗੱਲ ਕਰ ਰਿਹਾ ਹੈ, deve andare dritto, ਕਹਿੰਦੇ ਇਸ ਲਾਜ਼ਮੀ ਸਿੱਧਿਆ ਜਾਣਾ। ਵੇਰੋ ਜੀ, ਇਹ ਗੱਡੀ ਜਿਹੜੀ ਹੈ ਇਹ ਲਾਜ਼ਮੀ ਸਿੱਧਿਆ ਜਾ ਸਕਦੀ, ਮਤਲਬ ਜਾਵੇਗੀ, ਕਿਉਂਕਿ ਹੋਰ ਇਹਦੇ ਕੋਲ ਆਪਸ਼ਨ ਕੋਈ ਨਹੀਂ। 5 ਨੰਬਰ, ਇਹ ਪਨੇਲਿੰਗਾਂ ਜੀ ਡਿਸਟੈਂਸਾਂ ਦੱਸ ਰਹੀਆਂ ਨੇ, ਉੱਤੇ ਵਾਲੀ ਮੀਟਰਾਂ ਵਿੱਚ ਦੱਸ ਰਹੀ ਹੈ ਔਰ ਥੱਲੇ ਵਾਲੀ ਕਿਲੋਮੀਟਰਾਂ ਵਿੱਚ ਦੱਸ ਰਹੀ ਹੈ। Il pannello integrativo raffigurato, ਜਿਹੜੀ ਪਨੇਲੋ ਦਿਖਾਈ ਗਈ ਹੈ, indica la larghezza, ਕਹਿੰਦੇ ਚੌੜਾਈ ਦੱਸ ਰਹੀ ਹੈ di una strada, ਇੱਕ ਸੜਕ ਦੀ। ਫਾਲਸੋ। 6 ਨੰਬਰ, su strade a due corsie, ਕਹਿੰਦਾ ਸੜਕ ਤੇ ਦੋ ਕੁਰਸੀਏ ਨੇ per senso di marcia, ਚੱਲਣੇ ਦੇ ਵਾਸਤੇ। in caso di intenso traffico, ਉਹ ਸੂਰਤ ਹੈ ਜਦੋਂ ਟ੍ਰੈਫਿਕ ਦਾ ਰਸ਼ ਹੋਵੇ, i ciclomotori possono circolare, ਮੋਟਰੀਨਾਂ ਜਿਹੜੀਆਂ ਨੇ ਉਹ ਚੱਲ ਸਕਦੀਆਂ ਨੇ sulla corsia di sinistra, ਖੱਬੇ ਕੁਰਸੀਏ ਦੇ ਉੱਤੇ। ਫਾਲਸੋ ਜੀ, ਖੱਬੇ ਤੇ ਨਹੀਂ, ਨਾਰਮਲੀ ਸੱਜੀ ਸਾਈਡ ਤੇ ਰੱਖ ਚੱਲੀਦਾ। ਠੀਕ ਹੈ ਜੀ। ਅੱਛਾ, ਦੋ ਕੁਰਸੀਆਂ ਦਾ ਮਤਲਬ ਇੱਕ ਤਰਫ ਜਾਣ ਵਾਸਤੇ ਦੋ ਕੁਰਸੀਆਂ ਨੇ। ਠੀਕ ਹੈ। 7 ਨੰਬਰ, la sosta di emergenza, ਕਹਿੰਦਾ ਜਿਹੜਾ ਐਮਰਜੈਂਸੀ ਵਾਲਾ ਸੋਸਤਾ ਹੁੰਦਾ ਹੈ, ਇਹ la temporanea sospensione della marcia, ਇਹ ਜਿਹੜਾ ਤੁਸੀਂ ਆਰਜ਼ੀ ਤੌਰ ਤੇ ਚੱਲਣੇ ਤੋਂ ਰੁਕਦੇ ਹੋ, per consentire ad una persona invalida, ਜਿਹੜਾ ਇੱਕ ਅਪਾਹਜ ਹੈਂਡੀਕੈਪ ਬੰਦੇ ਨੂੰ ਇਜਾਜ਼ਤ ਦਿੰਦੇ ਹੋ, di salire sul veicolo, ਗੱਡੀ ਦੇ ਉੱਤੇ ਬੈਠਣੇ ਦੀ ਕਹਿੰਦਾ ਇਜਾਜ਼ਤ ਦਿੰਦੇ ਹੋ। ਇਹ ਹੁੰਦਾ ਹੈ ਸੋਸਤਾ ਦੀ ਐਮਰਜੈਂਸਾ। ਫਾਲਤੂ ਜੀ, ਸੋਸਤਾ ਦੀ ਐਮਰਜੈਂਸਾ ਹੁੰਦਾ ਹੈ ਅਗਰ ਗੱਡੀ ਖਰਾਬ ਹੋ ਗਈ ਹੈ ਜਾਂ ਡਰਾਈਵਰ ਬਿਮਾਰ ਹੋ ਗਿਆ ਜਾਂ ਪੈਸੇਂਜਰ ਬਿਮਾਰ ਹੋ ਗਿਆ, ਇਸ ਵਜ੍ਹਾ ਤੋਂ ਜਿਹੜਾ ਰੁਕੋ ਦੇ, ਉਹ ਹੁੰਦਾ ਸੋਸਤਾ ਦੀ ਐਮਰਜੈਂਸਾ। ਅੱਛਾ, ਬਾਕੀ ਜੀ ਇਹਦੇ ਵਿੱਚ ਪਰਸੋਨਾ ਆਏ ਹੈ, ਇਹ ਨਿਸ਼ਾਨੀ ਹੈ, ਪੁੱਛ ਲਵਿਆ ਜੇ। 8 ਨੰਬਰ, i sistemi di ritenuta per bambini, ਕਹਿੰਦਾ ਜਿਹੜੀ ਬੱਚਿਆਂ ਵਾਸਤੇ ਸੀਟ ਹੁੰਦੀ ਹੈ, sono di un unico tipo, ਕਹਿੰਦਾ ਇਹ ਇੱਕੋ ਹੀ ਕਿਸਮ ਦੀਆਂ ਹੁੰਦੀਆਂ ਨੇ। ਇਹ sono tutti utilizzabili, ਤੇ ਸਾਰੀਆਂ ਇਸਤੇਮਾਲ ਕਰ ਸਕਦੇ ਹੋ। per trasportare bambini, ਬੱਚਿਆਂ ਨੂੰ ਲੈ ਕੇ ਜਾਣੇ ਵਾਸਤੇ, fino a 1,50 metri ਦੀ altezza, 1.5 ਮੀਟਰ ਦੀ ਹਾਈਟ ਤੱਕ। ਫਾਲਤੂ ਜੀ, ਇੱਕ ਹੀ ਨਹੀਂ ਹੁੰਦੀਆਂ, ਬੱਚੇ ਦੀ ਹਾਈਟ ਵਜ਼ਨ ਦੇ ਹਿਸਾਬ ਨਾਲ ਇਹ ਸੀਟਾਂ ਹੁੰਦੀਆਂ ਨੇ। 9 ਨੰਬਰ, durante la guida, ਡਰਾਈਵਿੰਗ ਦੇ ਦੌਰਾਨ, si devono usare gli occhiali da vista, ਕਹਿੰਦਾ ਲਾਜ਼ਮੀ ਨਜ਼ਰ ਵਾਲੀ ਐਨਕ ਇਸਤੇਮਾਲ ਕਰਨੀ ਜੇ, o le lenti a contatto, ਜਾਂ ਲੈਂਸ ਇਸਤੇਮਾਲ ਕਰਨੇ ਜੇ। quando è indicato sulla patente, ਜਦੋਂ ਲਾਇਸੈਂਸ ਦੇ ਉੱਤੇ ਦੱਸਿਆ ਗਿਆ। ਵੇਰੋ ਜਦੋਂ ਦੱਸਿਆ ਗਿਆ ਉਦੋਂ ਲਾਜ਼ਮੀ, ਜਦੋਂ ਵੀ ਤੁਸੀਂ ਗੱਡੀ ਚਲਾਓ, ਲਾਜ਼ਮੀ ਐਨਕ ਜਾਂ ਲੈਂਸ ਲੱਗੇ ਹੋਣੇ ਚਾਹੀਦੇ ਨੇ। 10 ਨੰਬਰ, fanno parte della carreggiata, ਕਹਿੰਦਾ carreggiate ਦਾ ਹਿੱਸਾ ਨੇ,
le corsie di emergenza, emergency ਵਾਲੇ corsie delle autostrade, falso ਜੀ, careggiate tu ਬਾਹਰ ਹੁੰਦੇ ਨੇ, ਕੁਰਸੀਆਂ ਦੀ emergency ਜਿਹੜਾ ਹੁੰਦਾ ਹੈ, ਇਹਨਾਂ vero ਕੀਤਾ ਲੇਕਿਨ falso ਹੈ। 11 ਨੰਬਰ ਦੀ ਨਿਸ਼ਾਨ ਦਾ ਕੀ ਮਤਲਬ ਹੈ ਵੀ ਅੱਗੇ ਜਾ ਕੇ ਖੱਬੇ ਮੁੜਨਾ obliquo ਹੈ। Il segnale raffigurato ਜਿਹੜਾ ਨਿਸ਼ਾਨ ਦਿਖਾਇਆ ਗਿਆ ਹੈ, ਇਹ un segnale di divieto ਕਹਿੰਦਾ ਨਿਸ਼ਾਨ ਹੈ ਪਾਬੰਦੀ ਦਾ, falso ਜੀ, ਪਾਬੰਦੀ ਦਾ ਨਹੀਂ, ਠੀਕ ਹੈ। ਇਹ ਉਂਝ ਪਾਬੰਦੀ ਦਾ ਹੀ ਮਤਲਬ obliquo ਵਾਲਾ ਵੀ ਪਾਬੰਦੀ ਵਿੱਚ ਆਉਂਦਾ ਹੈ, ਲੇਕਿਨ ਮਨਾ ਕਰਨੇ ਵਾਲਾ ਨਹੀਂ। 12 ਨੰਬਰ nel semaforo in figura ਕਹਿੰਦਾ ਜਿਹੜਾ ਇਸ਼ਾਰਾ ਤਸਵੀਰ ਦੇ ਵਿੱਚ le frecce verdi accese, ਜਿਹੜੇ verde tiran ਨੇ rivolte verso alto ਉਤਾਂ ਦੀ ਤਰਫ ਨੂੰ indicano ਦੱਸ ਰਹੇ ਨੇ ਕਿ si può proseguire in tutte le direzioni, ਵੀ ਤੁਸੀਂ ਜਾ ਸਕਦੇ ਹੋ ਸਾਰੀਆਂ ਡਾਇਰੈਕਸ਼ਨ ਦੀ ਤਰਫ, falso ਜੀ, ਅਗਰ ਉਤਾਂ ਵਾਲੇ ਆਣ ਨੇ ਤਾਂ ਮਤਲਬ ਸਿੱਧੀਆਂ ਜਾ ਸਕਦੇ ਹੋ। 13 ਨੰਬਰ su strade exubane principali ਕਹਿੰਦਾ ਪ੍ਰਿੰਸੀਪਲੀ ਸੜਕ ਦੇ ਉੱਤੇ il limite massimo di velocità, ਜਿਹੜੀ ਮੈਕਸਿਮਮ ਸਪੀਡ ਲਿਮਟ ਹੈ ਇਹਦੀ ਸਥਾਨਤਾ ਕਹਿੰਦਾ 70 ਦੀ ਸਪੀਡ ਹੈ। per autovettura ਉਸ autovetture ਦੇ ਲਈ ਕਿ traina ਕਾਰਵਾਂ ਜਿਹਨੇ ਕਾਰਵਾਂ ਟੋਚਨ ਕੀਤੀ ਹੈ ਦਾ 900 ਕਿਲੋਗ੍ਰਾਮੀ 900 ਕਿਲੋਗ੍ਰਾਮੀ ਦਾ ਵੇਰੋ ਜੀ, ਕਿਉਂਕਿ 900 ਕਿਲੋਗ੍ਰਾਮੀ ਦਾ ਹੋਵੇਗਾ ਤੇ ਉਹ ਵੱਡੇ ਰਮੋਰਕੇ ਚ ਆਉਂਦਾ, ਔਰ ਅਗਰ ਵੱਡਾ ਰਮੋਰਕੇ ਪਿੱਛੇ ਲੱਗੀ ਹੋਵੇ ਤੇ ਸਪੀਡ ਜਿਹੜੀ ਹੈ 70 ਹੋ ਜਾਏਗੀ। 14 ਨੰਬਰ il conducente che intende immettersi, ਉਹ ਡਰਾਈਵਰ ਜਿਹੜਾ ਐਂਟਰ ਹੋਣਾ ਚਾਹੁੰਦਾ ਹੈ nel flusso della circolazione, ਟ੍ਰੈਫਿਕ ਦੇ ਚੱਲਣੇ ਵਿੱਚ, ਟ੍ਰੈਫਿਕ ਦੇ ਫਲੋ ਦੇ ਵਿੱਚ ਐਂਟਰ ਹੋਣਾ ਚਾਹੁੰਦਾ ਹੈ, deve dare la precedenza ai veicoli, ਕਹਿੰਦਾ ਇਸ ਉਹਨਾਂ ਗੱਡੀਆਂ ਨੂੰ ਹੱਕ ਦੇਣਾ ਹੈ in transito ਜਿਹੜੀਆਂ ਉੱਥੇ ਚੱਲਦੀਆਂ ਨੇ ਪਈਆਂ, ਵੇਰੋ। 15 ਨੰਬਰ per garantire una maggiore sicurezza, ਕਹਿੰਦਾ ਜ਼ਿਆਦਾ ਹਿਫਾਜ਼ਤ ਦੇ ਲਈ durante la guida, ਡਰਾਈਵਿੰਗ ਦੇ ਦੌਰਾਨ di un veicolo con rimorchio, ਜਿਹੜੀ ਚਲਾ ਰਹੇ ਹੋ ਇੱਕ rimorchio ਦੇ ਨਾਲ, ਇੱਕ consigliabile, ਕਹਿੰਦਾ ਸਲਾਹ ਹੈ concentrare il carico massimo, ਕਿ ਤੁਸੀਂ ਜ਼ਿਆਦਾ ਜਿਹੜਾ ਸਮਾਨ ਹੈ ਉਹ ਰੱਖੋ in corrispondenza del gancio di traino, ਜਿਹੜੀ ਹੁੱਕ ਹੁੰਦੀ ਹੈ ਜਿੱਥੇ ਟੋ ਚੈਨ ਕਰੀਦਾ, ਕਹਿੰਦਾ ਉੱਥੇ ਤੁਸੀਂ ਜ਼ਿਆਦਾ ਸਮਾਨ ਰੱਖੋ, falso ਜੀ, ਹੁੱਕ ਤੇ ਨਹੀਂ ਜ਼ਿਆਦਾ ਸਮਾਨ ਰੱਖੀਦਾ, ਸੈਂਟਰ ਦੇ ਵਿੱਚ ਕਰਕੇ ਰੱਖੀਦਾ, ਠੀਕ ਹੈ।